वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਨਾਰਥ ਅਮਰੀਕਾ ਦੇ ਵਿੱਚ ਸਾਡੇ ਨਾਲ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖਿਆ ਸੁਣ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ ਅੱਜ ਅਸੀਂ ਸਿੱਖ ਇਤਿਹਾਸ ਦੀ ਇੱਕ ਅਹਿਮ ਸ਼ਖਸੀਅਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲਬਾਤ ਕਰਾਂਗੇ। ਉਹਨਾਂ ਦੀ ਸ਼ਖਸੀਅਤ ਬਾਰੇ, ਸਿੱਖ ਕੌਮ ਨੂੰ, ਇਤਿਹਾਸ ਨੂੰ, ਉਹਨਾਂ ਦੀ ਦੇਣ ਬਾਰੇ ਵਿਚਾਰ ਚਰਚਾ ਕਰਾਂਗੇ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 29 ਜੂਨ ਨੂੰ, ਤਾਂ ਅੱਜ ਦੇ ਹੀ ਦਿਨ 1839 ਦੇ ਵਿੱਚ 1839 ਦੇ ਵਿੱਚ ਉਹਨਾਂ ਦਾ ਅਕਾਲ ਚਲਾਣਾ ਹੋਇਆ ਸੀ। ਉਹਨਾਂ ਨੇ ਆਪਣੇ ਅਖੀਰਲੇ ਸਾਹ ਅੱਜ ਦੇ ਦਿਨ ਇਸ ਧਰਤੀ ਦੇ ਉੱਪਰ ਲਏ ਸੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਸਿੱਖ ਰਾਜ ਦਾ ਜਿਹੜਾ ਸੂਰਜ ਸੀ ਉਹ ਅਸਤ ਹੋਇਆ ਸੀ। ਸੋ ਉਹ ਜਿਹੜੀ ਸਾਰੀ ਦਾਸਤਾਨ ਹੈਗੀ ਹੈ, ਉਹਨਾਂ ਦੀ ਲੈਗੇਸੀ ਹੈ, ਅੱਜ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਵਿੱਚ, ਸਿੱਖ ਕੌਮ ਦੇ ਵਿੱਚ ਜਿਹੜੀ ਉਹ ਆਜ਼ਾਦਾਨਾ ਭਾਵਨਾ ਹੈਗੀ ਹੈ, ਆਜ਼ਾਦੀ ਦੀ ਉਮੰਗ ਹੈਗੀ ਹੈ, ਉਹ ਦੇਖਣ ਨੂੰ ਮਿਲਦੀ ਹੈ। ਤੇ ਓਵਰਆਲ ਜਿੱਥੇ ਅਸੀਂ ਇਸ ਸਾਰੇ ਸੰਦਰਭ ਦੇ ਵਿੱਚ ਗੱਲਬਾਤ ਕਰਾਂਗੇ, ਉੱਥੇ ਅੱਜ ਮੌਜੂਦਾ ਜੋ ਹਾਲਾਤ ਨੇ, ਸਿੱਖ ਰਾਜ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਜ਼ਿਆਦਾਤਰ ਜਿਹੜੀਆਂ ਅੱਜ ਮੌਜੂਦਾ ਪਾਕਿਸਤਾਨ ਦੇ ਵਿੱਚ ਹੈਗੀਆਂ ਨੇ, ਉਹਨਾਂ ਦੀ ਸੇਵਾ ਸੰਭਾਲ ਤੇ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਬਾਰੇ ਵੀ ਵਿਚਾਰ ਚਰਚਾ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਸਾਡੇ ਨਾਲ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਤੇ ਜਿੱਥੇ ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ, ਓਵਰਆਲ ਵੀ ਦੇਖਦੇ ਹਾਂ ਥਾਂ ਥਾਂ ਤੇ ਸਮਾਗਮ ਹੋਏ ਨੇ, ਖਾਸ ਤੌਰ ਤੇ ਪਾਕਿਸਤਾਨ ਦੇ ਵਿੱਚ, ਉੱਥੋਂ ਭਾਰਤ ਦੇ ਵਿੱਚੋਂ ਵੀ ਜਿਹੜੇ ਸਿੱਖ ਜਥੇ ਨੇ ਉਹ ਗਏ ਨੇ ਤੇ ਦੁਨੀਆ ਭਰ ਦੇ ਵਿੱਚੋਂ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਨੇ। ਸੋ ਕੀ ਕਹਿਣਾ ਚਾਹੋਗੇ ਉਹਨਾਂ ਦੀ ਲੈਗੇਸੀ ਬਾਰੇ, ਉਹਨਾਂ ਦੀ ਦੇਣ ਬਾਰੇ ਸਿੱਖ ਕੌਮ ਨੂੰ, ਸਿੱਖ ਇਤਿਹਾਸ ਨੂੰ? ਦੇਖੋ, ਬੜਾ ਤੁਸੀਂ ਅੱਛਾ ਅੱਜ ਦੇ ਟੌਪਿਕ ਚੁਣਿਆ ਤੇ ਤੁਹਾਡਾ ਅਦਾਰਾ ਤੇ ਤੁਸੀਂ ਹਮੇਸ਼ਾ ਹੀ ਨਵੀਆਂ ਚੀਜ਼ਾਂ ਜਿਹੜੀਆਂ ਕੌਮ ਨੂੰ ਸੰਬੋਧਿਤ ਹੋਣ ਜਾਂ ਕੌਮ ਦੇ ਜਿਹੜੇ ਇਸ਼ੂਜ਼ ਹੈਗੇ ਉਹਨਾਂ ਨੂੰ ਲੈ ਕੇ ਆਉਂਦੇ ਹੋ। ਉਹਦੇ ਕੜੀ ਵਿੱਚ ਅੱਜ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ। ਸਤਿਗੁਰੂ ਦਸਮ ਪਾਤਸ਼ਾਹ ਦੇ ਜਾਣ ਤੋਂ ਬਾਅਦ ਉਹਨਾਂ ਨੇ ਥਾਪੜਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਦੀ ਧਰਤੀ ਉੱਤੇ ਤੋਰਿਆ ਔਰ ਉਹਨੇ ਬੜੇ ਥੋੜੇ ਜਿਹੇ ਪੀਰੀਅਡ ਵਿੱਚ ਹੀ ਇੱਕ ਖਾਲਸਾ ਰਾਜ ਦੀ ਸਥਾਪਨਾ ਕੀਤੀ, ਜਿਹੜਾ ਕਿ ਸਹੀ ਮਾਇਨਿਆਂ 'ਚ ਇੱਕ ਖਾਲਸਾ ਰਾਜ ਸੀ। ਔਰ ਜੇ ਆਪਾਂ ਉਦੋਂ ਦੇ ਹਾਲਾਤ ਦੇਖੀਏ ਤੇ ਉਦੋਂ ਕੋਈ ਵੀ ਜਿਹੜੇ ਰੱਦੋ ਬਦਲ ਹੋਈਆਂ ਜਿਹੜੀਆਂ ਸਾਰੀ ਦੁਨੀਆ ਤੇ, ਜੋ ਫੈਸਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਆ ਉਹ ਕਿਤੇ ਸਾਨੂੰ ਦੇਖਣ ਨੂੰ ਨਹੀਂ ਮਿਲਦੇ। ਇਹ ਇੱਕ ਅਲੱਗ ਟੌਪਿਕ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਜਾਣ ਤੋਂ ਬਾਅਦ ਲਗਾਤਾਰ 90 ਸਾਲ ਦਾ ਇੱਕ ਪੀਰੀਅਡ ਆ ਜਿਹਦੇ ਵਿੱਚ ਖਾਲਸਾ ਪੰਥ ਨੂੰ ਸੰਘਰਸ਼ ਕਰਨਾ ਪਿਆ। ਪਰ ਜਿਹੜੀ ਪਾਵਰ ਦਾ ਟੇਸਟ ਸੀਗਾ ਸਿੱਖਾਂ ਨੇ, ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਰਲ ਕੇ ਲਿਆ। ਉਸ ਤੋਂ ਬਾਅਦ ਉਹੀ ਚੀਜ਼ ਜਿਹੜੀ ਮਿਸਲਾਂ ਦੇ ਵਿੱਚ ਆਈ ਔਰ ਮਹਾਰਾਜਾ ਰਣਜੀਤ ਸਿੰਘ, ਜੋ ਕਿ ਬੜਾ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ ਔਰ 9-10 ਸਾਲ ਦੀ ਉਮਰ 'ਚ ਹੀ ਉਹਨਾਂ ਨੇ ਆਪਣੀ ਜਿਹੜੀ ਮਿਸਲ ਸੀ ਉਹਦੀ ਕਮਾਲ ਸੰਭਾਲੀ ਔਰ 18 ਸਾਲ ਦੀ ਉਮਰ 'ਚ, 18-19 ਸਾਲ ਦੀ ਉਮਰ 'ਚ ਉਹਨਾਂ ਨੇ ਲਾਹੌਰ ਤੇ ਆ ਕੇ ਇਹ ਕਬਜ਼ਾ ਕੀਤਾ। ਇਹ ਜਿਹੜਾ ਸਾਰਾ ਹੀ ਪੀਰੀਅਡ ਸੀਗਾ 1715-16 ਤੋਂ ਲੈ ਕੇ 1801 ਤਾਈਂ, ਇਹ ਇੱਕ ਸਾਰਾ ਹੀ ਸੰਘਰਸ਼ਮਈ ਪੀਰੀਅਡ ਸੀ ਜਿਹਦੇ ਵਿੱਚ ਖਾਲਸਾ ਪੰਥ ਨੂੰ ਬੜੇ ਨੁਕਸਾਨ ਵੀ ਝੱਲਣੇ ਪਏ, ਘੱਲੂਘਾਰਿਆਂ ਦੇ ਵਿੱਚੋਂ ਦੀ ਗੁਜ਼ਰਨਾ ਪਿਆ ਔਰ ਬੀਬੀਆਂ ਦੀ, ਬੱਚਿਆਂ ਦੀ ਜਦੋਂ ਅਸੀਂ ਰੋਜ਼ ਅਰਦਾਸ ਵਿੱਚ ਉਹਨਾਂ ਨੂੰ ਯਾਦ ਕਰਦੇ ਹਾਂ, ਸਾਰਾ ਉਹੀ 100 ਸਾਲ ਦਾ ਪੀਰੀਅਡ ਹੈ। ਅੰਤ ਮਹਾਰਾਜਾ ਰਣਜੀਤ ਸਿੰਘ ਨੇ ਜੋ ਰਾਜ ਕਾਇਮ ਕੀਤਾ, ਜਿਹੜਾ ਕਿ ਆਪਾਂ ਸਮਝਦੇ ਹਾਂ ਵੀ ਸਹੀ ਮਾਇਨਿਆਂ 'ਚ ਇੱਕ ਸਿੱਖ ਰਾਜ ਦੀ ਮਿਸਾਲ ਸੀ ਔਰ ਉਹ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਜਿਹੜੀ ਉਹਨਾਂ ਨੂੰ ਸਿੱਖਿਆ ਮਿਲੀ ਸੀ, ਇਹ ਰਾਜ ਪ੍ਰਬੰਧ ਤੇ ਰਾਜ ਦੀ
ਉਹਨਾਂ ਨੇ ਉਸੇ ਹਿਸਾਬ ਨਾਲ ਹੀ ਚਲਾਇਆ। ਤੁਸੀਂ ਉਹ ਸਮਾਂ ਦੇਖੋ ਵੀ ਜਿਹੜੀ ਹਾਲਾਤ ਉਦੋਂ ਪੰਜਾਬ ਦੇ ਕੀ ਸੀ, ਕਦੀ ਵਿਦੇਸ਼ੀ ਹਮਲਾਵਰ, ਲੋਕਲ ਲੋਕਾਂ ਦੇ ਹੱਥੋਂ ਵੀ, ਕਦੀ ਮੁਸਲਮਾਨਾਂ ਦੇ ਹੱਥੋਂ, ਕਦੀ ਮੁਗਲਾਂ ਦੇ ਹੱਥੋਂ, ਸਾਰੀ ਜਿਹੜੀ ਖਲਕਤ ਆ ਉਸ ਏਰੀਏ ਦੀ ਉਹ ਸਤਾਈ ਹੋਈ ਸੀ। ਪਰ ਰਣਜੀਤ ਸਿੰਘ ਦੇ ਆਉਣ ਦੇ ਨਾਲ ਲਾਹੌਰ 'ਚ ਇੱਕ ਸਭਨਾਂ ਨੂੰ ਸਕੂਨ ਮਿਲਿਆ, ਸ਼ਾਂਤੀ ਮਿਲੀ, ਅਤੇ ਉਹਨਾਂ ਨੇ ਉਸੇ ਹਿਸਾਬ ਦੇ ਨਾਲ ਹੀ ਲਾਈਕ ਮਾਈਂਡਡ ਬੰਦਿਆਂ ਨੂੰ ਨਾਲ ਲੈ ਕੇ, ਲਾਈਕ ਮਾਈਂਡਡ ਬਾਕੀਆਂ ਕਮਿਊਨਿਟੀਆਂ ਚੋਂ ਚੋਣ ਕਰਕੇ ਉਹਨਾਂ ਨੇ ਆਪਣੇ ਰਾਜ ਨੂੰ ਜੋ ਅੱਗੇ ਵਧਾਇਆ। ਜਦੋਂ ਆਪਾਂ ਦੇਖਦੇ ਹਾਂ ਕਿ ਉਦੋਂ ਜਿਹੜੀ ਆਪਣੀ, ਜਦੋਂ ਅੱਜ ਬਹੁਤੇ ਲੋਕ ਕਹਿੰਦੇ ਨਾ ਵੀ ਸਿੱਖਾਂ ਦੀ ਕਿਤੇ ਗਿਣਤੀ ਨਹੀਂ ਹੈਗੀ ਜਾਂ ਸਿੱਖ ਰਾਜ ਨਹੀਂ ਕਰ ਸਕਦੇ, ਜੇ ਆਪਾਂ ਉਸ ਵੇਲੇ ਦੇ ਟਾਈਮ ਤੇ ਨਿਗਾਹ ਮਾਰੀਏ ਤੇ ਬਹੁਤ ਥੋੜੀ ਗਿਣਤੀ ਦੇ ਵਿੱਚ ਖਾਲਸਾ ਪੰਥ ਦੀ ਗਿਣਤੀ ਉਦੋਂ ਬਹੁਤ ਥੋੜੀ ਸੀ, ਪਰ ਉਹਨਾਂ ਨੇ ਇੱਕ ਮਜ਼ਬੂਤ ਇਰਾਦੇ ਦੇ ਨਾਲ ਗੁਰੂ ਨਾਨਕ ਸਾਹਿਬ ਤੋਂ, ਦਸਮ ਪਾਤਸ਼ਾਹ ਤੋਂ, 10 ਗੁਰੂਆਂ ਤੋਂ ਸਿੱਖਿਆ ਲੈ ਕੇ ਉਹਨਾਂ ਨੇ ਜਿਹੜਾ ਇੱਕ ਆਪਣਾ ਰਾਜ ਕਾਇਮ ਕੀਤਾ ਔਰ ਉਹਨੂੰ ਸਿੱਖ ਆਸ਼ੇ ਦੇ ਮੁਤਾਬਕ ਹੀ ਉਹਨਾਂ ਨੇ ਚਲਾਇਆ। ਜੀ ਡਾਕਟਰ ਸਾਹਿਬ, ਜਦੋਂ ਅਸੀਂ ਉਸ ਸਮੇਂ ਨੂੰ ਅੱਜ ਦੇ ਸਮੇਂ ਨਾਲ ਕੰਪੇਅਰ ਕਰਕੇ ਦੇਖਦੇ ਹਾਂ ਤਾਂ ਸਿੱਖਾਂ ਦੀ ਜਿਹੜੀ ਮਾਨਸਿਕ ਸਥਿਤੀ ਸੀਗੀ ਉਸ ਸਮੇਂ ਦੇ ਵਿੱਚ, ਜਿਹੜੀ ਕਿ ਰਾਜ ਜਾਣ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਉਹਦੇ ਵਿੱਚ ਇੱਕ ਨਿਘਾਰ ਆਇਆ, ਤੇ ਬਾਅਦ ਦੇ ਵਿੱਚ ਅੱਜ ਜਦੋਂ ਸਾਡੇ ਆਪਣੇ ਹੀ ਜਿਹੜੇ ਹੈਗੇ ਆ ਉਹ ਰਾਜ ਦੇ ਸੰਕਲਪ ਨੂੰ ਢਾਹ ਲਾਉਣ ਦੀਆਂ ਗੱਲਾਂ ਕਰਦੇ ਨੇ ਜਾਂ ਉਹਦੇ ਤੋਂ ਮੁਨਕਰ ਹੋਣ ਦੀ ਜਿਹੜੀ ਲਾਈਨ ਹੈਗੀ ਹੈ, ਉਹ ਕਿਤੇ ਨਾ ਕਿਤੇ ਆਤਮ ਵਿਸ਼ਵਾਸ ਦੀ ਕਮੀ ਨਜ਼ਰ ਆਉਂਦੀ ਹੈ ਜਾਂ ਆਪਣੇ ਇਤਿਹਾਸ ਦਾ ਨਾ ਪਤਾ ਹੋਣਾ, ਇੱਕ ਨਾਈਵਨੈਸ ਹੈਗੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਜਦੋਂ ਇਹਨਾਂ ਦੋਵਾਂ ਸਮਿਆਂ ਨੂੰ ਕਿਵੇਂ ਕੰਪੇਅਰ ਕਰਦੇ ਹੋ, ਉਦੋਂ ਦਾ ਸਮਾਂ, ਅੱਜ ਦਾ ਸਮਾਂ, ਤੇ ਸਿੱਖਾਂ ਦੀ ਜਿਹੜੀ ਮਾਨਸਿਕਤਾ ਹੈਗੀ ਹੈ ਉਹ ਕੀ ਦੱਸਦੀ ਹੈ? ਬਹੁਤ ਸੋਹਣਾ ਸਵਾਲ ਹੈ ਤੁਹਾਡਾ। ਦੇਖੋ, ਜਦੋਂ ਰਣਜੀਤ ਸਿੰਘ ਨੇ ਰਾਜ ਕਾਇਮ ਕੀਤਾ ਔਰ ਪਿਛਲੀ ਇੱਕ ਸਦੀ ਦਾ ਜਿਹੜਾ ਸੰਘਰਸ਼ ਸੀਗਾ, ਇਹਨੂੰ ਆਪਾਂ ਗੁਰੂ ਸ਼ੋਹ ਦਾ ਸੰਘਰਸ਼ ਇਤਿਹਾਸ ਵੀ ਕਹਿ ਸਕਦੇ ਹਾਂ। ਗੁਰੂ ਸਾਹਿਬ ਦੀ ਜਿਹੜੀ ਇੱਥੋਂ ਬਿਆਨਾ ਆ ਉਹਨੂੰ ਕੋਈ ਬਹੁਤੀ ਦੇਰ ਨਹੀਂ ਹੋਈ ਸੀ। ਬਹੁਤ ਲੋਕਾਂ ਨੂੰ ਉਦੋਂ ਜਿਉਂਦੇ ਜਾਗਦੇ ਸੀਗੇ ਜਿਨ੍ਹਾਂ ਨੂੰ ਪਿਛਲੇ ਸਮੇਂ ਦਾ ਸਾਰਾ ਪਤਾ ਸੀ, ਔਰ ਸਾਰੀ ਦੀ ਸਾਰੀ ਕੌਮ ਹੈ ਜਿਹੜੀ ਉਹ ਸੰਘਰਸ਼ ਦੇ ਵਿੱਚੋਂ ਦੀ ਗੁਜ਼ਰੀ ਸੀ। ਔਰ ਸਿੱਖਾਂ ਦਾ ਜਿਹੜਾ ਵਿਸ਼ਵਾਸ ਹੈ ਆਪਣੇ ਗੁਰੂ ਤੇ, ਕਰਨੀ ਤੇ ਕਥਨੀ ਦੇ, ਉਹ ਪੂਰੇ ਸੀਗੇ। ਤੇ ਉਹਨਾਂ ਨੇ ਜਿਹੜਾ ਸੰਤ ਤੇ ਸਿਪਾਹੀ ਆ, ਅਸੀਂ ਤਾਂ ਅੱਜ ਕਿਤਾਬਾਂ 'ਚ ਪੜ੍ਹਦੇ ਆ ਨਾ, ਹੁਣ ਉਹਨਾਂ ਲੋਕਾਂ ਨੇ ਜਿਹੜੇ ਉਸ ਸਮੇਂ ਦੇ ਸਾਡੇ ਖਾਲਸਾ ਪੰਥ ਦੇ ਪੰਥ ਸੀਗਾ ਜਾਂ ਜਿਹੜੇ ਸਿੱਖ ਨੁਮਾਇੰਦੇ ਸਿੱਖ ਸੀਗੇ, ਉਹਨਾਂ ਨੇ ਉਹਨੂੰ ਪ੍ਰੈਕਟੀਕਲੀ ਜੀਵਿਆ ਗੁਰੂ ਦੇ ਸਿਧਾਂਤ ਨੂੰ। ਤੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਮੰਤਰਾਂ ਦੇ ਵਿੱਚ ਪੈ ਕੇ, ਰਿਚੁਅਲਸ ਦੇ ਵਿੱਚ ਪੈ ਕੇ ਹਟਾਉਂਦੇ ਹੋ ਉਹਦਾ, ਤੇ ਉਹਨੂੰ ਪ੍ਰੈਕਟੀਕਲੀ ਜਿਹੜਾ ਜਿਉਣ ਦਾ, ਉਹਦਾ ਜ਼ਮੀਨ ਸਮਾਨ ਦਾ ਫਰਕ ਹੈ। ਉਦੋਂ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਗੁਰੂ ਪ੍ਰਤੀ ਸ਼ਰਧਾ, ਵਿਸ਼ਵਾਸ ਤੇ ਆਪਣੇ ਅਕੀਦੇ ਨੂੰ ਅੱਗੇ ਲੈ ਕੇ ਚੱਲਣ, ਅਕੀਦੇ ਤੇ ਪੂਰਾ ਵਿਸ਼ਵਾਸ ਸੀ ਔਰ ਆਪਣੀ ਸੋਚ ਨੂੰ ਅੱਗੇ ਲੈ ਕੇ ਚੱਲਣ ਦਾ, ਰਾਜ ਕਰਨ ਦੀ ਜਿਹੜੀ ਭਾਵਨਾ ਨੂੰ ਅੱਗੇ ਵਧਾਉਣ ਦਾ ਉਹਨਾਂ ਦੇ ਵਿੱਚੋਂ ਹੀ ਪੂਰਾ ਤਹੀਆ ਕੀਤਾ ਜੀ। ਇਹੀ ਇੱਕ ਵਜ੍ਹਾ ਸੀ ਕਿ ਉਦੋਂ ਉਹਨਾਂ ਨੇ ਰਾਜ ਕਾਇਮ ਕੀਤਾ। ਰਹੀ ਅੱਜ ਦੀ ਗੱਲ, ਅੱਜ ਅਸੀਂ ਜਿਹੜਾ ਸਾਡਾ ਵਿਸ਼ਵਾਸ ਹੈ ਨਾ ਗੁਰੂ ਦੇ ਪ੍ਰਤੀ, ਮੈਨੂੰ ਲੱਗਦਾ ਉਹ ਡੋਲਿਆ ਹੋਇਆ। ਅੱਜ ਵੀ ਜਿਹੜੇ ਸਿੰਘ ਨੇ ਗੁਰੂ ਦੇ ਪ੍ਰਤੀ ਵਿਸ਼ਵਾਸ, ਸ਼ਰਧਾ ਜਾਂ ਪ੍ਰੈਕਟੀਕਲੀ ਗੁਰੂ ਦੇ ਦੱਸੇ ਹੋਏ ਸਿਧਾਂਤ ਨੂੰ ਜਿਉਂਦੇ ਨੇ, ਉਹ ਅੱਜ ਵੀ ਮੱਲਾਂ ਮਾਰ ਰਹੇ ਨੇ। ਪਰ ਓਵਰਆਲ ਜਿਹੜਾ ਨਿਘਾਰ ਆਇਆ, ਮੈਂ ਸਮਝਦਾ ਕਿ ਜਿਹੜਾ ਸਾਡਾ ਸਿੱਖੀ ਪ੍ਰਤੀ ਜਿਹੜੀ ਸੋਚ ਸੀ, ਜਿਹੜਾ ਸਾਡਾ ਨਜ਼ਰੀਆ ਸੀ ਜਾਂ ਜਿਹੜਾ ਸਾਡਾ ਵਿਸ਼ਵਾਸ ਸੀ, ਉਹਨੂੰ ਕਿਤੇ ਨਾ ਕਿਤੇ ਢਾਹ ਲੱਗੀ ਆ। ਉਹਦੀ ਵਜ੍ਹਾ ਕਰਕੇ ਹੀ ਅਸੀਂ ਅਕਸਰ ਸਮੇਂ ਦੀ ਜਿਹੜੀ ਧਾਰਮਿਕ ਲੀਡਰਸ਼ਿਪ ਆ ਜਾਂ ਸਿਆਸੀ ਲੀਡਰਸ਼ਿਪ ਆ, ਅਸੀਂ ਉਹਨੂੰ ਦੋਸ਼ ਦਿੰਦੇ ਹਾਂ। ਪਰ ਅਜਿਹਾ ਕਰਨਾ ਵੀ ਸ਼ਾਇਦ ਪੂਰੀ ਤਰ੍ਹਾਂ ਸਹੀ ਨਾ ਹੋਵੇ, ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਇੰਡੀਵਿਜੂਅਲ ਆ ਉਹਨੂੰ ਤਕੜਾ ਕੀਤਾ, ਉਹਦੀ ਸੋਚ ਨੂੰ ਤਕੜਾ ਕੀਤਾ। ਜਦੋਂ ਅਸੀਂ ਇੱਕ ਪਰਿਵਾਰ ਦੇ ਮੁਖੀ ਦੀ ਸਿੱਖੀ ਮੁਤਾਬਕ ਸੋਚ ਹੋਏਗੀ, ਉਹਦੇ ਘਰ 'ਚ ਸਿੱਖੀ ਹੋਏਗੀ, ਉਹਦੇ ਪਰਿਵਾਰ 'ਚ ਸਿੱਖੀ ਹੋਏਗੀ, ਇਸ ਤਰ੍ਹਾਂ ਸਮਾਜ ਦੀ ਬਣਤਰ ਹੋਏਗੀ, ਫਿਰ ਸਟੇਟ ਦੀ ਬਣਤਰ ਹੁੰਦੀ ਹੈ। ਜਦੋਂ ਜਿਸ ਚੀਜ਼ 'ਤੇ ਸਾਡਾ ਵਿਸ਼ਵਾਸ ਹੈ, ਜੇ ਅਸੀਂ ਉਹ ਨਹੀਂ ਕਰਦੇ
ਜਾਂ ਉਹਦੇ ਤੇ ਪੂਰੇ ਨਹੀਂ ਉਤਰਦੇ ਤੇ ਫਿਰ ਸਾਡੀ ਜਿਹੜੀ ਜਿੱਤ ਆ ਉਹਦੇ ਚਾਂਸਸ ਬਹੁਤ ਘੱਟ ਨੇ। ਜੀ ਡਾਕਟਰ ਸਾਹਿਬ, ਇਹ ਭਾਵੇਂ ਅਸੀਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ, ਉਹਦਾ ਜਿਹੜਾ ਵੱਡਾ ਹਿੱਸਾ ਹੈਗਾ ਉਹ ਅੱਜ ਪਾਕਿਸਤਾਨ ਦੇ ਵਿੱਚ ਹੈ। ਸਿੱਖਾਂ ਦਾ ਜਿਹੜਾ ਇਤਿਹਾਸ ਹੈ, ਇਤਿਹਾਸਕ ਗੁਰਦੁਆਰਾ ਸਾਹਿਬਾਨ ਵੀ ਤੇ ਓਵਰਆਲ ਇਤਿਹਾਸ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਵੀ ਪਾਕਿਸਤਾਨ ਦੇ ਵਿੱਚ ਨੇ। ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਉਹਨਾਂ ਦੀ ਬਰਸੀ ਹੈਗੀ ਹੈ ਉਹ ਵੀ ਧੂਮਧਾਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾਈ ਜਾਂਦੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਨਾਈ ਜਾਵੇਗੀ। ਸੋ ਇਸ ਸਾਲ ਦੇ ਜਿਹੜੇ ਸਮਾਗਮ ਹੈਗੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਿੱਖ ਕੌਮ ਦੇ ਲਈ ਕੀ ਅਹਿਮੀਅਤ ਹੈਗੀ ਹੈ ਇਹਨਾਂ ਸਮਾਗਮਾਂ ਦੀ? ਅਤੇ ਓਵਰਆਲ ਜਦੋਂ ਅਸੀਂ ਪਾਕਿਸਤਾਨ ਦੇ ਨਾਲ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ ਸਿੱਖਾਂ ਦੀ ਅੱਜ ਦੇ ਦੌਰ ਦੇ ਵਿੱਚ, ਤਾਂ ਉਹ ਕਿੱਦਾਂ ਦੀ ਦੇਖਦੇ ਹੋ ਤੁਸੀਂ? ਤੁਹਾਡਾ ਵੀ ਜਿਹੜਾ ਹੈਗਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ ਉੱਥੋਂ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਿੱਚ ਜਿਹੜਾ ਹੈਗਾ ਯੋਗਦਾਨ ਹੈ, ਸੋ ਕੀ ਸਮਝਦੇ ਹੋ ਇਸ ਬਾਰੇ? ਦੇਖੋ, ਜਿਹੜਾ ਮਤਲਬ ਸੰਗਤਾਂ ਨੇ ਉਸ ਜਗ੍ਹਾ ਦੇ ਦਰਸ਼ਨ ਕੀਤੇ ਨੇ ਤੇ ਇਹ ਸਾਰੇ ਬਾਅਦ ਦੇ ਅਰੇਂਜਮੈਂਟ ਹੋਏ ਆ। ਜਿਹੜਾ ਪਾਰਟੀਸ਼ਨ ਦੇ ਵੇਲੇ ਜਿਹੜਾ ਇੱਥੋਂ ਦਾ ਨਕਸ਼ਾ ਇਸ ਤਰ੍ਹਾਂ ਨਹੀਂ ਸੀਗਾ। ਤੁਸੀਂ ਜਦੋਂ ਕਿਲੇ ਵੱਲ ਜਾਂਦੇ ਹੋ, ਸੱਜੇ ਹੱਥ ਜਿਹੜਾ ਪੰਜਮ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਸਥਾਨ ਹੈ, ਜਦੋਂ ਪੰਜਮ ਪਾਤਸ਼ਾਹ ਦੇ ਸਥਾਨ ਦੇ ਨਾਲ ਹੀ ਬਿਲਕੁਲ ਅਗਲੇ ਪਾਸੇ ਬੜੀ ਵੱਡੀ ਤਹਿਸੀਲ ਦੇ ਉੱਪਰ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ, ਉਹਨਾਂ ਦੇ ਬੇਟੇ ਦੀ, ਉਹ ਤੇ 3 ਸਮਾਧਾਂ ਉਹਨਾਂ ਦੀਆਂ ਬਣੀਆਂ। ਸਭ ਤੋਂ ਵੱਡੀ ਸਮਾਧ ਇਹਨਾਂ ਦੀ ਹੈ। ਉਹ ਜਦੋਂ ਤੁਸੀਂ ਕਿਲੇ ਦੇ ਵਿੱਚੋਂ ਨਿਕਲਦੇ ਹੋ ਨਾ, ਤੇ ਜਿਹਨੂੰ ਰੋਸ਼ਨੀ ਦਰਵਾਜ਼ਾ ਕਹਿੰਦੇ ਸੀ, ਉਹਦੇ ਵਿੱਚੋਂ ਦੀ ਜਦੋਂ ਉਹਨਾਂ ਦੀ ਅਰਥੀ ਲੈ ਕੇ ਆ ਰਹੇ ਸੀ ਤੇ ਜਿਹੜਾ ਖੜਕ ਸਿੰਘ ਹੈ ਉਹ ਅੱਗੇ ਤੁਰਿਆ ਹੋਇਆ ਸੀ। ਉਹ ਇੱਕ ਬੜੀ ਸਾਜ਼ਿਸ਼ ਦੇ ਨਾਲ ਕਿਹਾ ਜਾਂਦਾ ਕਿ ਜਿਹੜਾ ਦਰਵਾਜ਼ੇ ਦਾ ਛੱਜਾ ਅਜੇ ਵੀ ਉਦਾਂ ਹੀ ਟੁੱਟਿਆ ਹੋਇਆ, ਮੁੜ ਕੇ ਰਿਪੇਅਰ ਹੋਇਆ ਤਾਂ ਪਤਾ ਲੱਗਦਾ। ਉਹ ਡਿੱਗਿਆ, ਉਹਦੇ ਨਾਲ ਸੱਟ ਪਤਾ ਨਹੀਂ ਕਿੰਨੀ ਕੁ ਲੱਗੀ ਹੋਏਗੀ, ਪਰ ਉਹਨੂੰ ਮਰਿਆ ਉੱਥੇ ਡਿਕਲੇਅਰ ਕਰਤਾ ਨਿਹਾਲ ਦਾ ਬਾਅਦ। ਇਹ ਇੱਕ ਲੰਬੀ ਦੂਸਰੇ ਪਾਸੇ ਸਟੋਰੀ ਜਾਏਗੀ। ਉਹਦੇ ਨਾਲ ਹੀ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਮਾਧ ਆ, ਬੜੀ ਖੂਬਸੂਰਤ ਉਹਦੀ ਦੇਖਿਆ ਔਰ ਬੜੀ ਸੁੰਦਰ ਇਮਾਰਤ ਉਦੋਂ ਦੀ ਇਹ ਬਣੀ ਹੋਈ ਹੈ। ਤੇ ਹਰ ਸਾਲ ਇਸੇ ਤਰੀਕ ਨੂੰ 29 ਤਰੀਕ ਨੂੰ ਜਦੋਂ ਵਕਫ ਬੋਰਡ ਬਣਿਆ, ਇੰਡੀਆ ਪਾਕਿਸਤਾਨ ਦੇ 2 ਬੋਰਡ ਬਣੇ ਸੀ, ਉਦੋਂ 4 ਵਾਰੀ ਜਥਾ ਆਉਣ ਦੀ ਇਜਾਜ਼ਤ ਸੀਗੀ। ਇੱਕ ਪਹਿਲੇ ਪਾਤਸ਼ਾਹ ਦੇ ਪੁਰਬ ਤੇ, ਦੂਸਰਾ ਵਿਸਾਖੀ ਤੇ, ਤੀਸਰਾ 5ਵੇਂ ਪਾਤਸ਼ਾਹ ਦੀ ਸ਼ਹੀਦੀ ਤੇ ਚੌਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ। ਤੇ ਇਹ ਜਿਹੜੀ ਹਿੰਦੁਸਤਾਨ ਤੋਂ ਆਉਣ ਵਾਲੇ ਜਿਹੜੇ ਲੋਕ ਨੇ, ਉੱਥੇ ਆ ਕੇ ਹਮੇਸ਼ਾ ਹੀ ਜਥੇ ਦੇ ਰੂਪ ਵਿੱਚ ਸੰਗਤ ਆਉਂਦੀ ਆ ਔਰ 3 ਦਿਨ ਦਾ ਉੱਥੇ ਲਾਹੌਰ ਦੇ ਵਿੱਚ ਇਹ ਸਮਾਗਮ ਹੁੰਦਾ। ਅਖੰਡ ਪਾਠ ਰੱਖ ਕੇ ਉਹਨਾਂ ਦੇ ਭੋਗ ਪਾਏ ਜਾਂਦੇ ਆ ਔਰ ਇਹ ਜਿਹੜਾ ਸਮਾਗਮ ਆ ਇਹ ਉੱਥੇ ਸਰਕਾਰੀ ਤੌਰ ਤੇ ਮਨਾਇਆ ਜਾਂਦਾ ਤੇ ਪੂਰੇ ਸ਼ਾਨੋ ਸ਼ੌਕਤ ਦੇ ਨਾਲ। ਔਰ 2-3 ਦਿਨ ਦੇ ਸਮਾਗਮ ਦੇ ਵਿੱਚ ਇੱਕ ਦਿਨ ਬਾਹਰ ਸੈਮੀਨਾਰ ਕੀਤਾ ਜਾਂਦਾ, ਤੀਸਰੇ ਦਿਨ ਜਿਹੜਾ ਪਾਠ ਦਾ ਭੋਗ ਪਾਇਆ ਜਾਂਦਾ। ਔਰ ਐਤਕੀ ਖਬਰਾਂ ਜਿਸ ਤਰ੍ਹਾਂ ਅਸੀਂ ਦੇਖੀਆਂ, ਉਤੋਂ ਪਿਸ਼ਾਵਰ ਵਾਲੇ ਪਾਸੇ ਇਹਨਾਂ ਦੇ ਰਾਜ ਦੇ ਵਿੱਚ, ਸਿੱਖਾਂ ਦੇ ਰਾਜ ਦੇ ਵਿੱਚ ਬਹੁਤ ਸਾਰੇ ਕਿਲੇ ਬਣੇ। ਇੱਕ ਕਿਲੇ ਦੇ ਵਿੱਚ ਵੀ ਉੱਥੇ ਬੜਾ ਵੱਡਾ ਕਿਲਾ, ਉਹਦੇ ਵਿੱਚ ਵੀ ਐਤਕੀ ਪਿਸ਼ਾਵਰ ਦੀ ਸੰਗਤ ਨੇ ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਰਾਜਕਾਲ ਨੂੰ ਯਾਦ ਕੀਤਾ। ਸੋ ਜਿੱਥੇ ਤੱਕ ਰਹੀ ਸਾਡੀਆਂ ਨਿਸ਼ਾਨੀਆਂ ਦੀ ਗੱਲ, ਸਾਰੀਆਂ ਨਿਸ਼ਾਨੀਆਂ ਉੱਥੇ ਸੁਰੱਖਿਅਤ ਨੇ। ਮੈਂ ਸਮਝਦਾ ਵੀ ਹਿੰਦੁਸਤਾਨ ਤੋਂ ਉੱਥੇ ਜ਼ਿਆਦਾ ਸੁਰੱਖਿਅਤ ਨੇ। ਜਿਸ ਤਰ੍ਹਾਂ ਦੀਆਂ ਚੀਜ਼ਾਂ ਉੱਥੇ ਸੀਗੀਆਂ ਉਸੇ ਵੇਲੇ, ਉਦੋਂ ਤੋਂ ਲੈ ਕੇ ਹੁਣ ਤੱਕ, ਉਹ ਪੂਰਨ ਸਾਂਭ ਸੰਭਾਲ ਦੇ ਨਾਲ ਰੱਖੀਆਂ ਹੋਈਆਂ। ਏਦਾਂ ਹੀ ਜਿਹੜੇ ਗੁਰਦੁਆਰੇ ਆ ਜਿਨ੍ਹਾਂ ਨੂੰ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਜਗੀਰਾਂ ਮਿਲੀਆਂ ਸੀ, ਜਗੀਰਾਂ ਉਸੇ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਦੇ ਨਾਲ। ਪਰ ਕੁੱਲ ਮਿਲਾ ਕੇ ਜਿਹੜਾ ਕੋਈ ਜਿਹੜੇ ਸਰਕਾਰੀ ਰਿਕਾਰਡ ਦੇ ਮੁਤਾਬਕ ਕੋਈ 2800 ਮੁਰੱਬਾ ਜ਼ਮੀਨ ਜਿਹੜੀ ਆ, ਇੱਕ ਮੁਰੱਬਾ ਜਿਹੜਾ ਹੈ ਉਹ 25 ਏਕੜ ਦਾ ਹੁੰਦਾ, 2800 ਮੁਰੱਬਾ ਜ਼ਮੀਨ ਜਿਹੜੀ ਆ ਉਹ ਗੁਰਦੁਆਰਿਆਂ ਦੇ ਨਾਂ ਦੇ ਨਾਲ ਹੈਗੀ, ਅੱਜ ਵੀ ਹੈਗੀ ਆ। ਪਰ ਉਹ ਕਿਤੇ ਨਜਾਇਜ਼ ਕਬਜ਼ੇ ਹੋਏ ਆ, ਕਿਤੇ ਕਿਸੇ ਨੇ ਪੱਟੇ ਤੇ ਲਈ ਹੋਈ ਆ। ਪਰ ਜਿਹੜੀ ਰੱਖ ਰਖਾਵ ਹੈ, ਇਹਦੇ ਬਾਰੇ ਸੰਗਤਾਂ ਨੂੰ ਕਈ ਵਾਰੀ ਬਹੁਤ ਸਾਰੇ ਸਵਾਲ ਹੁੰਦੇ ਆ ਜੀ। ਉੱਥੇ ਟੱਟ ਗਏ, ਉੱਥੇ ਗੁਰਦੁਆਰੇ ਚ ਮਹਾਰਾਜ ਦਾ ਪ੍ਰਕਾਸ਼ ਨਹੀਂ ਹੁੰਦਾ। ਜੇ ਪ੍ਰੈਕਟੀਕਲੀ ਅਸੀਂ ਦੇਖੀਏ ਤੇ ਉੱਥੇ ਸੰਗਤ ਹੀ ਨਹੀਂ ਹੈਗੀ। ਸੰਗਤ ਟੋਟਲ ਸਾਰੇ ਪਾਕਿਸਤਾਨ ਚ ਕੋਈ 10,000 ਦੇ ਕਰੀਬ ਆਪਣੀਆਂ ਸਿੱਖ ਸੰਗਤਾਂ, ਤੇ ਹੌਲੀ ਹੌਲੀ ਜਿਹੜੇ ਹੁਣ ਬਾਕੀ
ਪਿਸ਼ਾਵਰ ਤੋਂ ਪੰਜਾਬ ਦੇ ਬਾਰੇ ਪਾਸੇ, ਪੰਜਾਬ ਦੇ ਸ਼ਹਿਰਾਂ ਦੇ ਵਿੱਚ ਇੱਕ ਦੋ ਸਿੱਖਾਂ ਦੇ ਘਰ ਮੂਵ ਕਰ ਰਿਹਾ। ਉਹਨਾਂ ਦੇ ਨਾਲ ਜਿਹੜੀ ਸੰਗਤ ਹੋਣ ਦੇ ਨਾਲ ਗੁਰਦੁਆਰੇ ਵੀ ਖੁੱਲ ਰਹੇ ਆ। ਮਿਸਾਲ ਦੇ ਤੌਰ ਤੇ ਕਰਤਾਰਪੁਰ ਸਾਹਿਬ, ਉੱਥੇ ਸੰਗਤ ਜੁੜਦੀ ਆ। ਛੋਟੀ ਸੰਗਤ ਹੁੰਦੀ ਪਰ ਜੁੜਦੀ ਜ਼ਰੂਰ ਹੈ। ਇਸੇ ਤਰ੍ਹਾਂ ਹੀ ਬਾਬੇ ਦੀ ਵੇਰ, ਸਿਆਲਕੋਟ, ਇਸੇ ਤਰ੍ਹਾਂ ਹੀ ਚੋਆ ਗੁਰੂ ਨਾਨਕ ਉਹਦੇ ਨਾਮ ਮਾਤਾ ਜੀ ਦਾ ਕਿਲੇ ਦੇ ਵਿੱਚ ਸਥਾਨ ਆ, ਮਾਤਾ ਸਾਹਿਬ ਕੌਰ ਦਾ, ਪਿਸ਼ਾਵਰ ਦੇ ਵਿੱਚ, ਲਾਹੌਰ ਦੇ ਵਿੱਚ। ਸੋ ਜਿਉਂ ਸੰਗਤ ਵੱਧਦੀ ਆ ਤਿਉਂ ਹੀ ਜਿਹੜਾ ਸਰਕਾਰ ਦਾ ਰੁਝਾਨ ਵੀ ਹੁੰਦਾ ਵੀ ਜਿਹੜੇ ਗੁਰਦੁਆਰੇ ਆ ਉਹ ਵੱਧ ਤੋਂ ਵੱਧ ਖੁੱਲ੍ਹ ਜਾਣ। ਮੈਂ ਫਿਰ ਮੁੜ ਕੇ ਰਣਜੀਤ ਸਿੰਘ ਦੇ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੇ ਆਉਣਾ ਕਿ ਉਹਨਾਂ ਨੇ ਆਪਣੇ ਵੇਲੇ ਉਹ ਜਿਹੜਾ ਉਹਨਾਂ ਦਾ ਰਾਜ ਪ੍ਰਬੰਧ ਸੀ ਉਹ ਇਕੱਲਾ ਇੱਕ ਧਰਮ ਵਾਸਤੇ ਨਹੀਂ ਸੀ। ਉਹਨਾਂ ਨੇ ਗਿਰਜਿਆਂ ਵਾਸਤੇ ਵੀ ਉਦੋਂ ਸਹੂਲਤ ਰੱਖੀ, ਮੰਦਿਰਾਂ ਵਾਸਤੇ ਵੀ ਸਹੂਲਤ ਰੱਖੀ ਔਰ ਮਸਜਿਦਾਂ ਵਾਸਤੇ ਵੀ ਸਹੂਲਤ ਰੱਖੀ। ਔਰ ਇਹ ਕਿਹਾ ਜਾਂਦਾ ਕਿ ਉਸ ਵੇਲੇ ਦਾ ਜਿਹੜਾ ਸਭ ਤੋਂ ਕੀਮਤੀ ਕੁਰਾਨ ਕਿਸੇ ਨੇ ਲਿਖਿਆ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਪੂਰੇ ਪੈਸੇ ਦੇ ਕੇ ਉਦੋਂ ਖਰੀਦਿਆ ਸੀ। ਉਹਦੀ ਕੀਮਤ ਉਦੋਂ ਬਹੁਤ ਜ਼ਿਆਦਾ ਕੀਮਤ ਆ ਉਹ ਕੁਰਾਨ ਸੀ। ਸੋ ਉਹਨਾਂ ਦਾ ਜਿਹੜਾ ਮਹਾਰਾਜਾ ਦੀ ਜਿਹੜੀ ਸ਼ਖਸੀਅਤ ਸੀਗੀ ਉਹ ਹਰ ਧਰਮ ਨੂੰ ਬਰਾਬਰ, ਆਪਣੇ ਧਰਮ ਚ ਉਹਨਾਂ ਦਾ ਪੱਕਾ ਯਕੀਨ ਸੀ ਔਰ ਬਾਕੀ ਧਰਮਾਂ ਨੂੰ ਬਰਾਬਰ ਸਤਿਕਾਰ ਕਰਦੇ ਸੀ, ਬਰਾਬਰ ਪਿਆਰ ਕਰਦੇ ਸੀ। ਔਰ ਜਿਹੜਾ ਸਤਿਗੁਰੂ ਦਾ ਸਿਧਾਂਤ ਆ ਕਿ ਸਭੇ ਸਾਂਝੀ ਵਾਲ ਸੁਦਾਨ, ਜਾਂ ਜਿਹੜੀ ਸਾਰੀ ਖਲਕਤ ਆ ਉਹ ਇੱਕ ਪਰਮਾਤਮਾ ਦੀ ਬਣਾਈ ਹੋਈ ਆ। ਇਸੇ ਹੀ ਆਸ਼ੇ ਨੂੰ ਲੈ ਕੇ ਉਹਨਾਂ ਨੇ ਕਦੀ ਵੀ ਉਹਨਾਂ ਦੇ ਰਾਜ ਦੇ ਵਿੱਚ ਕਦੀ ਵਿਤਕਰਾ ਨਹੀਂ ਹੋਇਆ, ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ ਔਰ ਹਮੇਸ਼ਾ ਉਹਨਾਂ ਨੇ ਇੱਕ ਕੁਸ਼ਲ ਰਾਜ ਪ੍ਰਬੰਧ ਦੇ ਤੌਰ ਤੇ ਜਿਹੜਾ ਸਾਰਾ ਸਿੱਖ ਰਾਜ ਆ ਉਹਨੂੰ ਚਲਾਇਆ। ਜੀ ਡਾਕਟਰ ਸਾਹਿਬ, ਜੇ ਅੱਜ ਦੀ ਸਿਆਸਤ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਹੈ ਵੀ ਸਿੱਖਾਂ ਦੀ ਜਿਹੜੀ ਪਾਕਿਸਤਾਨ ਦੇ ਨਾਲ ਇੱਕ ਇਤਿਹਾਸਕ ਸਾਂਝ ਹੈਗੀ ਹੈ, ਉਹਦੇ ਤੇ ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਆਪਸੀ ਸਾਂਝ ਦਾ ਜਿਹੜਾ ਸਾਇਆ ਹੈਗਾ ਉਹਨੂੰ ਢਾਹ ਲਾਉਂਦਾ ਹੈ? ਖਾਸ ਤੌਰ ਤੇ ਜਿਹੜੀ ਹੌਸਟੈਲਿਟੀ ਹੈਗੀ ਹੈ ਦੋਵਾਂ ਮੁਲਕਾਂ ਦੇ ਵਿੱਚ ਆਪਸ ਦੇ ਵਿੱਚ, ਕਦੇ ਜਥੇ ਭੇਜ ਦਿੱਤੇ ਕਦੇ ਨਹੀਂ ਭੇਜੇ, ਵੀਜ਼ੇ ਨਹੀਂ ਮਿਲੇ, ਇੱਦਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ ਉਹ ਹਰ ਸਾਲ ਜਿਹੜੀਆਂ ਨੇ ਸਾਡੇ ਸਾਹਮਣੇ ਆਉਂਦੀਆਂ ਨੇ। ਸੋ ਆਪਸ ਦੇ ਵਿੱਚ ਇੰਡੀਆ ਪਾਕਿਸਤਾਨ ਦਾ ਨਾ ਬਣਨਾ ਜਾਂ ਭਾਰਤ ਦਾ ਕੀ ਰਵੱਈਆ ਹੈਗਾ ਪਾਕਿਸਤਾਨ ਦੇ ਪ੍ਰਤੀ, ਉਹ ਸਿੱਖਾਂ ਦੀ ਜਿਹੜੀ ਪਾਕਿਸਤਾਨ ਨਾਲ ਸਾਂਝ ਹੈਗੀ ਹੈ ਉਹਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? ਦੇਖੋ, ਜਿਹੜੀ ਤਾਂ ਹੈਗੀ ਆ ਸਰਕਾਰ ਵੱਲੋਂ, ਜਿਹੜੀ ਪਾਕਿਸਤਾਨ ਦੀ ਸਰਕਾਰ ਆ ਤੇ ਜਿਹੜੇ ਉੱਥੋਂ ਦੇ ਲੋਕ ਨੇ, ਚੁਣੇ ਹੋਏ ਨੁਮਾਇੰਦੇ ਨੇ, ਚਾਹੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਸੰਬੰਧ ਰੱਖਦੇ ਹੋਣ, ਔਰ ਸਿੱਖਾਂ ਨੂੰ ਹਮੇਸ਼ਾ ਉਹ ਦੋਨੇ ਬਾਹਾਂ ਖੋਲ ਕੇ ਬੜੇ ਪਿਆਰ ਨਾਲ ਬੱਕੜੀ ਚ ਲੈ ਕੇ ਪਿਆਰ ਕਰਦੇ ਆ ਔਰ ਉਹਨਾਂ ਨੂੰ ਬਿਲਕੁਲ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿਵੇਂ ਅਸੀਂ ਆਪਣੇ ਪਰਿਵਾਰ ਵਿੱਚ ਹੀ, ਆਪਣੇ ਨਾਨਕਿਆਂ ਦੇ ਪਰਿਵਾਰ ਵਿੱਚ ਆਏ ਹਾਂ। ਇੱਕ ਦੂਜੀ ਗੱਲ ਜਿਹੜੀ ਵੀਜ਼ਿਆਂ ਦੀ ਗੱਲ ਹੈ, ਉਹ ਵੀਜ਼ੇ ਕਦੀ ਪਾਕਿਸਤਾਨ ਦੀ ਸਰਕਾਰ ਨੇ ਨਹੀਂ ਨਾ ਕੀਤੀ। ਉਹਨਾਂ ਨੇ ਤਾਂ ਹਮੇਸ਼ਾ ਜਿੰਨਾ ਇਹਨਾਂ ਦਾ ਪ੍ਰੋਵੀਜ਼ਨ ਸੀਗਾ, ਉਹਨਾਂ ਦਾ ਜਿਹੜਾ ਪ੍ਰੋਵੀਜ਼ਨ ਸੀ ਪਹਿਲਾਂ 500 ਦੇ ਜਥੇ ਦਾ ਜਾਣਦਾ ਸੀ ਤੇ ਨਨਕਾਣਾ ਸਾਹਿਬ ਦਾ ਜਿਹੜਾ ਜਥਾ ਪਹਿਲੇ ਪਾਤਸ਼ਾਹ ਦਾ, ਹੁਣ 4-5 ਦਾ ਵੀ ਹੋ ਜਾਂਦਾ ਬਾਹਰੋਂ ਆਉਣ ਵਾਲਾ। ਸੋ ਉਹਨਾਂ ਨੇ ਕਦੀ ਵੀਜ਼ਿਆਂ ਦੀ ਨਹੀਂ ਰੱਖੀ। ਵੀਜ਼ਿਆਂ ਦੀ ਜਿਹੜੀ ਪ੍ਰੋਬਲਮ ਹੈ ਉਹ ਨਾਨਕਸ਼ਾਹੀ ਕੈਲੰਡਰ ਤੋਂ ਬਾਅਦ ਪੈਦਾ ਹੋਈ ਹੈ, ਕਿਉਂਕਿ ਉਹ ਜਿਹੜੇ ਜਿੰਨੇ ਦਿਨ ਮਨਾਉਂਦੇ ਆ ਪਾਕਿਸਤਾਨ ਦੇ ਵਿੱਚ ਉਹ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਮਨਾਏ ਜਾਂਦੇ ਆ। ਐਤਕੀ ਵੀ ਜੇ 5ਵੇਂ ਪਾਤਸ਼ਾਹ ਦੀ ਸ਼ਹੀਦੀ ਤੇ SGPC ਨੇ ਜਥਾ ਨਹੀਂ ਭੇਜਿਆ ਤੇ ਉਹਦਾ ਕਾਰਨ ਵੀ ਨਾਨਕਸ਼ਾਹੀ ਕੈਲੰਡਰ ਹੀ ਸੀ। ਹਾਲਾਂਕਿ SGPC ਨੇ ਨਹੀਂ ਭੇਜਿਆ, ਬਾਕੀ 4-5 ਜਿਹੜੀਆਂ ਛੋਟੀਆਂ ਜਥੇਬੰਦੀਆਂ ਉਹਨਾਂ ਦੇ ਜਥੇ ਗਏ ਔਰ ਬਾਹਰੋਂ ਵੀ ਲੋਕ ਇੰਗਲੈਂਡ ਤੋਂ ਗਏ ਸੀਗੇ। ਫਿਰ ਪਾਕਿਸਤਾਨ ਦੀ ਜਿਹੜੀ ਲੋਕਲ ਸੰਗਤ ਆ ਉਹ ਕਾਫੀ ਸੀ। ਸੋ ਇਹ ਵਕਤੀ ਤੌਰ ਤੇ ਇਹ ਗੱਲਾਂ ਹੈਗੀਆਂ। ਇਹ ਕਈ ਵਾਰੀ ਏਦਾਂ ਦੇ ਮਸਲੇ ਉੱਠੇ ਆ, ਕਈ ਵਾਰੀ ਦੱਬੇ ਆ, ਇਹਨਾਂ ਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ। ਪਰ ਜਿਹੜਾ ਪਾਕਿਸਤਾਨ ਦਾ ਜਿਹੜਾ ਲੋਕਾਂ ਦਾ, ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਤੇ ਸਰਕਾਰ ਦਾ ਜਿਹੜਾ ਸਿੱਖਾਂ ਪ੍ਰਤੀ ਰਵੱਈਆ ਆ ਉਹ ਬਹੁਤ ਅੱਛਾ, ਬੜਾ ਪਿਆਰ, ਖਲੂਸ ਤੇ ਨਿੱਘ ਵਾਲਾ। ਔਰ ਹਮੇਸ਼ਾ ਹੀ ਉਹਨਾਂ ਨੇ ਜਿਹੜੀਆਂ ਸਾਡੇ ਉਹ ਸਥਾਨ ਆ ਉੱਥੇ ਠੀਕ ਆ, ਨੁਕਸਾਨ ਵੀ ਹੋਇਆ, ਮਤਲਬ ਨੈਗਲੀਜੈਂਸ ਉਹਨਾਂ ਦੇ ਪੱਖ ਤੋਂ ਘੱਟ ਆ ਤੇ ਸਾਡੇ ਫੈਸਲਿਆਂ ਤੇ ਜ਼ਿਆਦਾ ਆ ਕਿ ਅਸੀਂ ਉਹ ਜਗ੍ਹਾ ਹੀ ਖਾਲੀ ਕਰ ਦਿੱਤੀ ਜਿੱਥੇ ਸਾਡੇ ਗੁਰੂ ਸਾਹਿਬ ਨੇ ਕਦੀ ਇਹ ਨਹੀਂ। ਇਹ ਤਾਂ ਹੁਣ ਉਦੋਂ ਦੇ ਹਾਲਾਤ ਆਪਾਂ ਕੀ ਦੱਸ ਸਕਦੇ ਹਾਂ।
ਹੋਰ ਵੀ ਕੋਈ ਫੈਸਲੇ ਇਹਦੇ ਮੁਤਲਕ ਕੀਤੇ ਜਾ ਸਕਦੇ ਸੀ, ਪਰ ਸਿੱਖਾਂ ਦਾ ਇਹ ਸਭ ਤੋਂ ਨਿਕੰਮਾ ਫੈਸਲਾ ਸੀ ਉਸ ਵੇਲੇ ਦਾ ਕਿ ਸਾਰਾ ਕੁਝ ਛੱਡ ਛਡਾ ਕੇ ਇੱਥੇ ਵਾਪਸ ਆ ਗਏ। ਐਨੀਵੇ ਪਰ ਸਾਡੀ ਗੈਰ ਹਾਜ਼ਰੀ ਵਿੱਚ ਉਹਨਾਂ ਨੇ ਜਿਹੜੀਆਂ ਸਾਡੀਆਂ ਨਿਸ਼ਾਨੀਆਂ ਵੀ ਆ ਔਰ ਇਮਾਰਤਾਂ ਵੀ ਆ ਜਿੰਨੀਆਂ ਕੁ ਵੱਧ ਤੋਂ ਵੱਧ ਸਾਂਭ ਸਕਦੇ ਸੀ ਉਹ ਸਾਂਭੀਆਂ ਹੋਈਆਂ। ਬਾਕੀ ਜ਼ਮੀਨ ਦਾ ਜਿਹੜਾ ਜਾਇਦਾਦ ਦਾ ਇਹ ਇੱਕ ਪੰਜਾਬੀ ਸੁਭਾਅ ਆ। ਹੁਣ ਅਸੀਂ ਵੀ ਜੇ ਆਪਾਂ ਜਿਹੜੇ ਚੜ੍ਹਦੇ ਪੰਜਾਬ ਵਿੱਚ ਦੇਖੀ, ਜਿਹੜਾ ਕਿ ਜਿਸ ਪੰਜਾਬ ਤੋਂ ਅਸੀਂ ਆ, ਉੱਥੇ ਵੀ ਮਸਜਿਦਾਂ ਦਾ ਤੇ ਬਾਕੀ ਜਿਹੜੀਆਂ ਏਦਾਂ ਦੀਆਂ ਸ਼ਾਮ ਦਾ ਵਾਕਫ ਦੀਆਂ ਜ਼ਮੀਨਾਂ ਸੀਗੀਆਂ ਉਹ ਲੋਕਾਂ ਨੇ ਕਬਜ਼ੇ ਕਰ ਲਏ, ਏਦਾਂ ਹੀ ਉੱਧਰ ਆ। ਪਰ ਸਰਕਾਰ ਦਾ ਜਿਹੜਾ ਰਵੱਈਆ ਆ ਉਹ ਬੜਾ ਹਾਂ ਪੱਖੀ ਆ ਔਰ ਕੋਸ਼ਿਸ਼ ਉਹਨਾਂ ਦੀ ਪੂਰੀ ਤੋਂ ਪੂਰੀ ਹੁੰਦੀ ਆ ਕਿ ਅਗਰ ਪਿੱਛੇ ਜੇ ਏਦਾਂ ਹੋਇਆ ਕਿ 2 ਜਗ੍ਹਾ 700-800 ਕਨਾਲ ਦੀ ਜਗ੍ਹਾ ਸੀਗੀ ਜਿਹੜੀ ਕਿਸੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਸੁਪਰੀਮ ਕੋਰਟ ਨੇ ਸੋ ਮੋਟੋ ਨੋਟਿਸ ਲੈ ਕੇ ਉਹ ਜ਼ਮੀਨ ਜਿਹੜੀ ਵਾਪਸ ਫੇਰ ਗੁਰਦੁਆਰਾ ਸਾਹਿਬ ਨੂੰ ਦਵਾਈ। ਸੋ ਜਿੱਥੇ ਤੱਕ ਸਰਕਾਰ ਦਾ ਇਸ਼ੂ ਆ ਉਹਦੇ ਤੇ ਤਾਂ ਕੋਈ ਨਹੀਂ ਗੱਲ ਹੈਗੀ। ਬਾਕੀ ਜਿਹੜੇ ਸਿੱਖਾਂ ਦੇ ਮਨ 'ਚ ਵੀ ਇਹ ਕੋਈ ਭਰਮ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਕਿਹੜੇ ਮੁਲਕ ਵਿੱਚ ਰਹਿੰਦੇ ਹੋ। ਤੁਸੀਂ ਜਿਹੜੇ ਮੁਲਕ 'ਚ ਮਰਜ਼ੀ ਰਹਿੰਦੇ ਹੋ, ਚਾਹੇ ਹਿੰਦੁਸਤਾਨ 'ਚੋਂ, ਚਾਹੇ ਅਮਰੀਕਾ 'ਚ, ਕੈਨੇਡਾ 'ਚ, ਜਿਹੜਾ ਤੁਹਾਡੇ ਧਾਰਮਿਕ ਸਥਾਨ ਨੇ ਪਾਕਿਸਤਾਨ ਦੀ ਧਰਤੀ ਤੇ ਉਹ ਸੁਰੱਖਿਅਤ ਨੇ ਔਰ ਤੁਹਾਨੂੰ ਆਪਣੇ ਉਹਨਾਂ ਸਥਾਨਾਂ ਤੇ ਦਰਸ਼ਨ ਦੀਦਾਰ ਕਰਨ ਜਾਣਾ ਚਾਹੀਦਾ। ਔਰ ਜਦੋਂ ਤੁਸੀਂ ਪਾਕਿਸਤਾਨ ਜਾਂਦੇ ਹੋ ਨਾਲ ਹੀ ਉੱਥੇ ਜਿਹੜਾ ਕਿਲ੍ਹਾ ਆ ਤੁਹਾਨੂੰ ਆਪਣੇ ਜਿਹੜੀ ਰਾਜ ਦੀਆਂ ਨਿਸ਼ਾਨੀਆਂ, ਤੁਹਾਡੇ ਰਾਜ ਦੀਆਂ ਨਿਸ਼ਾਨੀਆਂ ਉੱਥੇ ਪਈਆਂ ਨੇ, ਉਹਨਾਂ ਨੂੰ ਦੇਖੋ। ਤੁਹਾਡੇ ਮਨ 'ਚ ਵੀ ਇੱਕ ਉਤਸ਼ਾਹ ਜਾਗੇਗਾ ਕਿ ਸਾਡਾ ਕਦੀ ਇਸ ਧਰਤੀ ਤੇ ਸਾਰੀ ਤੇ ਕਿੰਨਾ ਵੱਡਾ ਸਾਡਾ ਰਾਜ ਸੀ ਔਰ ਉਸ ਰਾਜ ਨੂੰ ਮੁੜ ਪ੍ਰਾਪਤ ਕਰਨ ਵਾਸਤੇ ਤੁਹਾਡੇ ਮਨ 'ਚ ਇੱਕ ਉਮੰਗ ਤੇ ਉਤਸ਼ਾਹ ਜ਼ਰੂਰ ਜਾਗੇਗਾ। ਜੀ ਡਾਕਟਰ ਸਾਹਿਬ, ਇਸ ਸਾਰੀ ਗੱਲਬਾਤ ਦੇ ਸੰਦਰਭ ਦੇ ਵਿੱਚ ਅੱਜ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਕੋਈ ਮੈਸੇਜ, ਕੋਈ ਸੰਦੇਸ਼ ਤੁਸੀਂ ਦੇਣਾ ਚਾਹੋ ਇਸ ਸਾਰੀ ਗੱਲਬਾਤ ਤੋਂ ਬਾਅਦ? ਦੇਖੋ, ਸਭ ਤੋਂ ਪਹਿਲਾਂ ਕਿਉਂਕਿ ਅਸੀਂ ਅੱਜ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਤੀ ਗੱਲ ਕਰ ਰਹੇ ਹਾਂ, ਸਭ ਤੋਂ ਪਹਿਲਾਂ ਤਾਂ ਸਾਨੂੰ ਸਿੱਖ ਹੋਣ ਦੇ ਨਾਤੇ ਮਾਣ ਹੋਣਾ ਚਾਹੀਦਾ ਕਿ ਸਾਡਾ ਇੱਕ ਬਹੁਤ ਵੱਡੇ ਖਿੱਤੇ ਦੇ ਵਿੱਚ ਰਾਜ ਰਿਹਾ ਔਰ ਉਸ ਟਾਈਮ ਦਾ ਤੁਸੀਂ ਬਾਕੀ ਮੁਲਕਾਂ ਦੇ ਨਾਲ ਕੰਪੇਅਰ ਕਰਕੇ ਦੇਖੋ, ਸਾਡੀ ਜਿਹੜੀ ਇਕਨੋਮਿਕ ਕੰਡੀਸ਼ਨ ਸੀ ਉਹ ਯੂਰਪ ਤੋਂ ਵੀ ਵਧੀਆ ਸੀ। ਜਿਹੜਾ ਪੰਜਾਬ ਦਾ ਐਜੂਕੇਸ਼ਨ ਦਾ ਸਿਸਟਮ ਸੀ ਉਹ ਉਸ ਵੇਲੇ ਯੂਰਪ ਤੋਂ ਤੇ ਕਈ ਮੁਲਕਾਂ ਤੋਂ ਹੋਰਨਾਂ ਤੋਂ ਉਹ ਜ਼ਿਆਦਾ ਵਧੀਆ ਸੀ। ਜਿਹੜਾ ਰੈਵਨਿਊ ਦਾ ਸਿਸਟਮ ਆ, ਮੈਥ ਦਾ ਸਿਸਟਮ ਆ ਔਰ ਇਸ ਤਰ੍ਹਾਂ ਦੇ ਜਿੰਨੇ ਐਜੂਕੇਸ਼ਨ ਦੇ ਅਦਾਰੇ ਸੀਗੇ ਜਾਂ ਸਿਸਟਮ ਸੀਗੇ ਉਹ ਸਭ ਤੋਂ ਵੱਧ ਸੀ। ਔਰ ਜਿਹੜਾ ਰਾਜ ਪ੍ਰਬੰਧ ਸੀਗਾ ਉਹਦੇ ਵਿੱਚ ਕੋਈ ਕੁਤਾਹੀ ਨਹੀਂ ਸੀ ਕੀਤੀ ਜਾਂਦੀ। ਜਿਹੜਾ ਇਨਸਾਫ ਸੀਗਾ ਉਹ ਸਾਰਿਆਂ ਲਈ ਬਰਾਬਰ ਮਿਲਦਾ ਸੀ। ਔਰ ਮੈਂ ਇਹੀ ਬੇਨਤੀ ਕਰਾਂਗਾ ਸੁਣਨ ਵਾਲਿਆਂ ਨੂੰ ਕਿ ਇੱਕ ਤਾਂ ਤੁਸੀਂ ਖੁਦ ਪੜ੍ਹੋ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਦੇ ਪ੍ਰਤੀ, ਕਿਹਨਾਂ ਹਾਲਾਤਾਂ ਵਿੱਚ ਉਹਨਾਂ ਨੇ ਰਾਜ ਨੂੰ ਕਾਇਮ ਕੀਤਾ ਅਤੇ ਕਿਹਨਾਂ ਹਾਲਾਤਾਂ ਦੇ ਵਿੱਚ ਉਹਨੂੰ ਚਲਾਇਆ ਤੇ ਮੁੜ ਕੇ ਕਿਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸਾਡਾ ਬਣਿਆ ਹੋਇਆ ਰਾਜ ਸੀਗਾ ਇਹ ਗਿਆ। ਇਹ 3 ਵੱਖ-ਵੱਖ ਸੈਕਸ਼ਨ ਨੇ। ਇਹਨਾਂ ਨੂੰ ਇਹ ਤਿੰਨੇ ਹੀ ਜਿਹੜੇ ਖੇਤਰ ਨੇ ਸਾਨੂੰ ਇਹਨਾਂ ਤੇ ਵਿਚਾਰ ਕਰਨੀ ਚਾਹੀਦੀ ਹੈ ਔਰ ਵਿਚਾਰ ਕਰਕੇ ਕਦੀ ਵੀ ਜਿਹੜੀ ਸਾਡੇ ਅੰਦਰ ਜਿਹੜਾ ਇੱਕ ਰਾਜ ਕਰਨ ਦਾ ਸੁਪਨਾ ਉਹਨੂੰ ਖਤਮ ਨਹੀਂ ਹੋਣ ਦੇਣਾ ਚਾਹੀਦਾ। ਔਰ ਜਿਹੜਾ ਸਿੱਖਾਂ ਦਾ ਰਾਜ ਹੋਊਗਾ ਉਹ ਜਿੱਥੇ ਵੀ ਸਥਾਪਿਤ ਹੋਏਗਾ ਉਹ ਮਨੁੱਖਤਾ ਦੇ ਭਲੇ ਵਾਸਤੇ ਹੋਊਗਾ। ਇਹਦੇ ਲਈ ਅਸੀਂ 2 ਵਾਰੀ ਦੁਨੀਆ ਦੇ ਵਿੱਚ ਮਿਸਾਲ ਕਾਇਮ ਕਰ ਚੁੱਕੇ। ਇੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ, ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਫੈਸਲੇ ਹੋਏ ਉਹਨਾਂ ਦਾ ਅੱਜ ਤੱਕ ਵੀ ਕੋਈ ਮੁਕਾਬਲਾ ਨਹੀਂ। ਸੇਮ ਉਸੇ ਲੈਗੇਸੀ ਨੂੰ ਅੱਗੇ ਤੋਰ ਕੇ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਵੀ ਉਸ ਟਾਈਮ ਤੇ ਫੈਸਲੇ ਲਏ ਆ ਜਾਂ ਜਿਸ ਤਰ੍ਹਾਂ ਰਾਜ ਪ੍ਰਬੰਧ ਕੀਤਾ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ। ਔਰ ਉਸੇ ਗੱਲ ਨੂੰ ਅੱਗੇ ਤੋਰਨ ਵਾਸਤੇ ਜਿਹੜੀ ਕਿ ਅਸਲੇ ਦੁਨੀਆ 'ਚ ਅਸਲੇ ਸਾਰੇ ਹਫੜਾ ਤਫੜੀ ਫੈਲੀ ਹੋਈ ਆ ਉਹ ਸਿੱਖਾਂ ਨੂੰ ਇੱਕ ਰਾਜ ਕਾਇਮ ਕਰਕੇ ਮਾਡਲ ਦੇ ਕੇ ਸਾਰੀ ਦੁਨੀਆ ਵਾਸਤੇ ਇੱਕ ਚਾਨਣ ਮੁਨਾਰੇ ਦਾ ਕੰਮ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ-ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।